ਅੱਛਾ, ਇਹ ਨਾਸਰ ਬਿਰਾਜ ਜੀ। ਇਹ ਕੀ ਨਾਂ ਹੋਇਆ ਸਰ, ਕਿਹਨੇ ਰੱਖਿਆ ਸੀ ਤੁਹਾਡਾ ਨਾਮ? ਅੱਛਾ, ਇਹ ਇਸ ਤਰ੍ਹਾਂ ਹੈ ਕਿ ਨਾਸਰ ਬਿਰਾਜ ਦਾ ਮਤਲਬ ਹੈ ਜਿਵੇਂ ਗੁੱਡੂ ਬਿਰਾਜ ਹੈ, ਹਾਂਜੀ। ਤੇ ਗੁੱਡੂ ਬਿਰਾਜ ਦਾ ਮਤਲਬ ਇਹ ਹੈ ਕਿ ਜਿਵੇਂ ਉੱਭਰਦਾ ਹੋਇਆ ਚਸ਼ਮਾ। ਤੇ ਉਸ ਤੋਂ ਬਾਅਦ ਇਹ ਕਿ ਸਾਡੇ ਸ਼ੋਅਬਿਜ਼ ਦੇ ਵਿੱਚ ਨਾ ਕੋਈ ਨਾਂ ਥੋੜਾ ਜਿਹਾ ਚੇਂਜ ਹੁੰਦਾ ਹੈ ਨਾਮ। ਹੁਣ ਸਾਰੇ ਨਾਸਰ ਤੇ ਹੋਣਗੇ, ਬਿਰਾਜ ਕੋਈ ਨਹੀਂ ਹੋਏਗਾ, ਤੇ ਇਸ ਵਾਸਤੇ ਨਾਂ ਰੱਖਿਆ ਸੀ ਨਾਮ। ਨਹੀਂ, ਇਹ ਕਿਹਨੇ ਰੱਖਿਆ ਸੀ ਤੁਹਾਡਾ ਨਾਮ? ਇਹ ਮੇਰੇ ਦੋਸਤ ਨੇ, ਬਹੁਤ ਅੱਛੇ ਨਾਮ, ਉਹਨਾਂ ਨੇ ਰੱਖਿਆ ਸੀ ਨਾਮ, ਸ਼ੀਕੂ ਖਾਨ ਸਿੰਗਰ ਨੇ। ਅੱਛਾ, ਉਹ ਵੀ ਸਿੰਗਰ ਨੇ? ਹਾਂਜੀ, ਉਹ ਵੀ ਸਿੰਗਰ। ਉਹਨਾਂ ਨੇ ਕਿਹਾ ਯਾਰ ਤੇਰਾ ਬਿਰਾਜ ਹੋਣਾ ਚਾਹੀਦਾ ਤੇ ਤੇਰਾ ਤਖੱਲਸ ਬਹੁਤ ਅੱਛਾ ਆਏਗਾ। ਅੱਛਾ, ਤੇ ਇਹ ਗਾਣ ਦਾ ਸ਼ੌਕ ਕਿ ਬਚਪਨ ਤੋਂ ਹੀ ਸ਼ੁਰੂ ਹੋ ਗਿਆ ਸੀ? ਦੇਖੋ ਜੀ, ਸਾਰੀ ਦੁਨੀਆ ਹੀ ਕਹਿੰਦੀ ਹੈ ਬਚਪਨ ਤੋਂ, ਮੈਂ ਤੇ ਕਹਾਂਗਾ ਬਚਪਨ ਤੋਂ ਹੀ ਹੈ। ਅੱਛਾ ਅੱਛਾ, ਮਤਲਬ ਬਚਪਨ ਤੋਂ ਜਾ ਕੇ ਸ਼ੌਕ ਸ਼ੁਰੂ ਕਰ ਦਿੱਤਾ। ਅੱਲਾ ਦਾ ਨਾਮ ਲੈ ਕੇ ਤੇ ਕੰਮ ਠੀਕ ਜਾ ਰਿਹਾ, ਬੜਾ ਵਧੀਆ ਜਾ ਰਿਹਾ। ਇਹ ਜਿਹੜਾ ਤੁਸੀਂ ਇੱਕ ਖਾਸ ਗੈਟਅਪ ਬਣਾਇਆ ਹੈ, ਜੀ ਜੀ। ਇਹ ਮਤਲਬ ਪਾਕਿਸਤਾਨ ਦੇ ਵਿੱਚ ਰਹਿੰਦੇ ਆ, ਇਹ ਥੋੜਾ ਜਿਹਾ ਇਹ ਵਾਲਾ ਗੈਟਅਪ ਬਣਾਉਣਾ, ਇਹ ਕਿਹਨੇ ਤੁਹਾਨੂੰ ਤਜਵੀਜ਼ ਦਿੱਤੀ ਹੈ ਵਾਲੀ? ਅੱਛਾ, ਇਹ ਇਸ ਵਾਸਤੇ ਕਿ ਸਾਡੇ ਮੁਲਕ ਦੇ ਵਿੱਚ ਜਿਹੜਾ ਨਾ, ਉਹ ਸਿੰਗਰ ਜਿਹੜਾ ਨਾ, ਉਹਨੂੰ ਸਿੰਗਰ ਲੱਗਣਾ ਚਾਹੀਦਾ ਸ਼ਾਦੀ ਵਾਲੇ ਘਰ ਜਾ ਕੇ, ਰੋਟੀ ਖਾਣ ਵਾਲਾ ਪ੍ਰਾਹੁਣਾ ਨਾ ਲੱਗੇ। ਇਸ ਵਾਸਤੇ ਮੈਂ ਆਪਣਾ ਗੈਟਅਪ ਕੀਤਾ ਬੜਾ ਅੱਛਾ। ਫਿਰ ਮੇਰੇ ਉਸਤਾਦ ਜਿਹੜੇ ਸ਼ਮਸ਼ੇਰ ਸਿੰਘ ਸਨ, ਜਿਹੜੇ ਦਲੇਰ ਮਹਿੰਦੀ ਦੇ ਵੀ ਉਸਤਾਦ ਨੇ ਨਾ, ਪਹਿਲਾਂ ਉਹਨਾਂ ਨੂੰ ਸਿਖਾਉਂਦੇ ਰਹੇ ਨੇ, ਤੇ ਉਹਨਾਂ ਨੇ ਫਿਰ ਆ ਕੇ ਉਹਨਾਂ ਨਾਲ ਬਕਾਇਦਾ ਉਸਤਾਦੀ ਸ਼ਾਗਿਰਦੀ ਕੀਤੀ। ਤਾਰਕ ਤਾਫੂ ਸਾਹਿਬ ਦੇ ਘਰ ਨਾ ਪੂਰਾ ਮੀਡੀਆ ਸੀ ਨਾ, ਤੇ ਬੜੇ ਚੰਗਾ ਤੇ ਵਧੀਆ ਲੱਗਾ ਇਨਾਮ। ਅੱਛਾ, ਨਹੀਂ ਤੇ ਇਹ ਸ਼ਮਸ਼ੇਰ ਸਿੰਘ ਸਾਹਿਬ ਨਾਲ ਤੁਹਾਡਾ ਤਾਰਫ ਕਿਸ ਤਰ੍ਹਾਂ ਹੋ ਗਿਆ? ਉਹਨਾਂ ਦਾ ਤਾਰਫ ਇਸ ਤਰ੍ਹਾਂ ਹੋਇਆ ਕਿ ਉਹ ਜਦੋਂ ਪਾਕਿਸਤਾਨ ਹੈ, ਦਲੇਰ ਮਹਿੰਦੀ ਸਾਹਿਬ ਦੇ ਭੰਗੜੇ ਬਹੁਤ ਸੁਣਦਾ ਸੀ ਤੇ ਗੱਲਬਾਤ ਵੀ ਹੁੰਦੀ ਸੀ। ਉਹਨਾਂ ਕਿਹਾ ਅੱਛਾ ਹੁਣ ਜਰਾ ਪਾਬੰਦੀ ਲੱਗੀ ਹੈ ਤੇ ਭਰਾ ਮੇਰਾ ਆ ਰਿਹਾ ਤੇ ਤੁਸੀਂ ਇਹਦੀ ਉਸਤਾਦੀ ਸ਼ਾਗਿਰਦੀ ਕਰ ਲਓ ਜਨਾਬ ਨਾਲ। ਤੁਸੀਂ ਸਮਝੋ ਮਹਿੰਦੀ ਖਾਨਦਾਨ ਦੇ ਤੁਸੀਂ ਸ਼ਾਗਿਰਦ ਹੋ ਜਨਾਬ। ਅੱਛਾ, ਨਹੀਂ ਮਕਸਦ ਹੈ ਕਿ ਦਲੇਰ ਮਹਿੰਦੀ ਦੇ ਨਾਲ ਤੁਹਾਡਾ ਪਹਿਲੇ ਨਾਲ ਰਾਬਤਾ ਸੀ? ਹਾਂਜੀ ਹਾਂਜੀ ਹਾਂਜੀ, ਬਿਲਕੁਲ। ਮੈਂ ਭੰਗੜਾ ਪਾਉਣਾ ਕਰਦਾ ਸੀ ਨਾ, ਤੇ ਕਿਸੇ ਮੇਰੇ ਦੋਸਤ ਨੇ ਜਨਾਬ ਨਾਲ ਰਾਬਤਾ ਕਰਾਇਆ ਸੀ ਕਿ ਇਹਦਾ ਭੰਗੜਾ ਸੁਣੋ ਜੀ ਬਹੁਤ ਅੱਛਾ, ਤੇ ਤੁਹਾਡੇ ਗੈਟਅਪ ਦੇ ਵਿੱਚ ਆਉਂਦਾ ਜਨਾਬ। ਅੱਛਾ, ਫਿਰ ਬਕਾਇਦਾ ਉਸਤਾਦੀ ਸ਼ਾਗਿਰਦੀ ਸ਼ੁਰੂ ਕਰ ਦਿੱਤੀ। ਤੇ ਉਸਤਾਦੀ ਸ਼ਾਗਿਰਦੀ ਸ਼ਮਸ਼ੇਰ ਸਿੰਘ ਸਾਹਿਬ ਨੇ ਤੁਹਾਨੂੰ ਬਕਾਇਦਾ ਆਪਣੀ ਸ਼ਾਗਿਰਦੀ ਚ ਲਿਆ? ਹਾਂਜੀ ਬਿਲਕੁਲ ਜੀ, ਇਹ ਤਾਰਕ ਤਾਫੂ ਸਾਹਿਬ ਦੇ ਘਰ ਨਾਲ ਉਸਤਾਦੀ ਸ਼ਾਗਿਰਦੀ ਹੋਈ ਹੈ। ਗੰਡਾ ਬੰਡ ਮੈਂ ਉਹਨਾਂ ਦਾ ਸ਼ਾਗਿਰਦ ਹੈਗਾ। ਅੱਛਾ, ਪੂਰੀਆਂ ਰਸਮਾਂ ਕੀਤੀਆਂ ਗਈਆਂ ਨੇ, ਆਰਟੀਫੀਸ਼ੀਅਲ ਮੈਂ ਨਹੀਂ ਬਣਿਆ। ਫਿਰ ਸ਼ਾਗਿਰਦੀ ਦੇ ਬਾਅਦ ਬਕਾਇਦਾ ਉਹਨਾਂ ਕੋਲੋਂ ਸਿੱਖਿਆ? ਹਾਂਜੀ, ਫਿਰ ਮੈਂ ਦੁਬਈ ਗਿਆ ਰਿਹਾ ਵਾਂ, ਤੇ ਦੁਬਈ ਉਹ ਵੀ ਉਹਨਾਂ ਦੇ ਸ਼ੋਅ ਵਗੈਰਾ ਵੀ ਹੁੰਦੇ ਸਨ, ਉੱਥੇ ਜਾ ਕੇ ਫਿਰ ਕੋਈ ਥੋੜੀ ਤਾਲੀਮ ਉਹਨਾਂ ਕੋਲੋਂ ਲਿੱਤੀ। ਉਸ ਤੋਂ ਬਾਅਦ ਉਹਨਾਂ ਕਿਹਾ ਮੇਰੀਆਂ ਦੁਆਵਾਂ ਨੇ ਤੈਨੂੰ ਸੱਤੇ ਮੇਰਾ ਨਹੀਂ ਨਾਮ, ਤੂੰ ਜੋ ਮਰਜ਼ੀ ਕਰ, ਲੇਕਿਨ ਦੁਆਵਾਂ ਐਸੀਆਂ ਲੱਗੀਆਂ ਨੇ ਕਿ ਬਹੁਤ ਅੱਛਾ ਇਨਾਮ ਨਿਜ਼ਾਮ ਚੱਲ ਰਿਹਾ। ਉਸ ਤੋਂ ਬਾਅਦ ਫਿਰ ਦਲੇਰ ਮਹਿੰਦੀ ਸਾਹਿਬ ਦੇ ਨਾਲ ਵੀ ਤੁਸੀਂ ਰਾਬਤੇ 'ਚ ਰਹੇ, ਔਰ ਉਹਨਾਂ ਦੇ ਨਾਲ ਵੀ ਕੋਈ ਕਦੀ ਹੋਇਆ ਕਿ ਪਰਫਾਰਮ ਕੀਤਾ ਹੋਵੇ? ਹਾਂਜੀ, ਮੈਂ ਪਰਫਾਰਮ ਤਾਂ ਨਹੀਂ ਹਾਲੇ ਕੀਤਾ ਕਿਉਂਕਿ ਦੁਬਈ ਮੇਰੀ ਮੁਲਾਕਾਤ ਹੋਈ ਸੀ ਨਾ, ਤੇ ਫਿਰ ਮੁਲਾਕਾਤ ਦਾ ਮੌਕਾ ਨਹੀਂ ਮਿਲਿਆ। ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਪਾਕਿਸਤਾਨ ਮੈਂ ਆਵਾਂਗਾ ਤੇ ਮੈਂ ਸਿੱਧਾ ਨਾ ਪਹਿਲੇ ਤੇਰੇ ਘਰ ਆਵਾਂਗਾ ਤੇ ਮਿਲ ਕੇ ਜਾਵਾਂਗਾ, ਕਿਉਂਕਿ ਵੀਡੀਓ ਕਾਲ ਦੇ ਉੱਤੇ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਬੜੇ ਚੰਗਾ ਲੱਗਦਾ ਨਾ। ਉਹ ਵੀਡੀਓ ਕਾਲ ਆਪ ਹੀ ਕਰਦੇ ਨੇ, ਕਿਉਂਕਿ ਮੈਂ ਤਾਂ ਨਹੀਂ ਕਰ ਸਕਦਾ। ਇੰਨਾ ਵੱਡਾ ਮਹਾਨ ਨਾਬ ਉਸਤਾਦ ਹੋਵੇ ਤੇ ਮੈਂ ਕਿਸ ਤਰ੍ਹਾਂ ਨਾਬ ਉਹਨਾਂ ਦੇ ਟਾਈਮ ਇੱਧਰ ਉੱਧਰ ਕਰਦੇ ਆ, ਉਹ ਆਪ ਹੀ ਕਰਦੇ ਨੇ, ਤੇ ਹਰ ਚੌਥੇ ਰੋਜ਼ ਤੀਜੇ ਰੋਜ਼ ਬਾਅਦ ਗੱਲਬਾਤ ਕਰਦੇ ਨੇ। ਉਹਨਾਂ ਨੇ ਤੁਹਾਨੂੰ ਕਦੀ ਕੋਈ ਤਜਵੀਜ਼ ਦਿੱਤੀ ਹੋਵੇ, ਕੋਈ ਆਈਡੀਆ ਦਿੱਤਾ ਹੋਵੇ ਕਿ ਜੀ ਇਸ ਤਰ੍ਹਾਂ ਗਾਓ ਤੇ ਇਹ ਗਾਓ? ਉਹਨਾਂ ਦਾ ਆਈਡੀਆ ਇਹੋ ਹੀ ਸੀ ਕਿ ਬੜਾ ਸੋਹਣਾ ਗਾ ਰਹੇ, ਬੜਾ ਚੰਗੀ ਤੇਰੀ ਡਰੈਸਿੰਗ ਹੁੰਦੀ ਹੈ, ਔਰ ਤੂੰ ਮਾਂ ਬੋਲੀ ਪੰਜਾਬੀ ਦਾ ਜਿਹੜਾ ਪ੍ਰਚਾਰ ਹੈ ਨਾ, ਇਹ ਸ਼ੁਰੂ ਕਰ ਦੇ ਜਨਾਬ, ਤੇ ਦੁਨੀਆ ਦੇ ਵਿੱਚ ਨਾਂ ਤੇਰਾ ਹੋਏਗਾ ਜਨਾਬ। ਕਿਉਂਕਿ ਇੱਥੋਂ ਸਾਡੇ ਦਿਲਜੀਤ ਸਿੰਘ ਕਰ ਰਿਹਾ ਹੈ, ਤੇ ਪਾਕਿਸਤਾਨ 'ਚੋਂ ਮੈਂ ਤੈਨੂੰ ਵੇਖਣਾ ਪਿਆ, ਤੂੰ ਜਨਾਬ ਚੌਧਰੀ ਲਿਆਸ ਘੁੰਮਣ ਸਾਹਿਬ ਨੇ, ਬੈਨ ਅਲ-ਕੌਮੀ ਸ਼ੋਹਰਤ ਯਾਫਤਾ ਸ਼ਾਇਰ ਨੇ ਜਨਾਬ, ਉਹਨਾਂ ਨੇ ਫਿਰ ਗਾਣੇ ਲਿਖ ਕੇ ਦਿੱਤੇ ਜਨਾਬ ਮੈਨੂੰ ਮਾਂ ਬੋਲੀ ਪੰਜਾਬੀ ਦੇ, ਤੇ ਉਹ ਮੈਂ ਪਰਫਾਰਮ ਕਰਨਾ ਜਨਾਬ। ਤੇ ਜਿਹੜੇ ਉਹ ਵੀ ਸੁਣਦੇ ਨੇ, ਮੈਂ ਸਾਰਾ ਕੰਮ ਆਪਣਾ ਉਹਨਾਂ ਨੂੰ ਭੇਜ ਦੇਣਾ WhatsApp 'ਤੇ ਸੁਣ ਕੇ ਤੇ ਬੜਾ ਐਪਰੀਸ਼ੀਏਟ ਕਰ ਦੇਣਾ। ਦਲੇਰ ਮਹਿੰਦੀ ਸਾਹਿਬ? ਹਾਂਜੀ। ਅੱਛਾ, ਤੇ ਇਹ ਤੁਸੀਂ ਪੰਜਾਬੀ ਦੇ ਵਿੱਚ ਗਾਣਾ ਕਿਉਂ ਸ਼ੁਰੂ ਕੀਤਾ? ਪੰਜਾਬੀ ਵਿੱਚ ਦੇਖੋ, ਪੰਜਾਬੀ ਸਾਡੀ ਮਾਂ ਬੋਲੀ ਜ਼ਬਾਨ ਹੈ, ਔਰ ਇਹਨਾਂ ਪ੍ਰਚਾਰ ਬਹੁਤ ਜ਼ਰੂਰੀ ਹੈ, ਕਿਉਂਕਿ ਸਾਡਾ ਪੰਜਾਬ ਜਿਹੜਾ ਨਾ, ਇੱਕ ਲਹਿੰਦਾ ਪੰਜਾਬ, ਇੱਕ ਚੜ੍ਹਦਾ ਪੰਜਾਬ। ਚੜ੍ਹਦਾ ਪੰਜਾਬ। ਇਹਨਾਂ ਨੂੰ ਜੋੜੋ ਨਾ ਤੇ ਫਿਰ ਪੰਜਾਬੀ ਜਿਹੜੀ ਬੜੀ ਸੋਹਣੀ ਨਿਕਲਦੀ ਹੈ ਵਿੱਚੋਂ। ਤੇ ਇਸ ਵਾਸਤੇ ਤੁਸੀਂ ਪੰਜਾਬੀ ਜ਼ਬਾਨ ਇਖਤਿਆਰ ਕੀਤੀ? ਬਿਲਕੁਲ ਜੀ। ਕਦੀ ਉਰਦੂ 'ਚ ਵੀ ਗਾਇਆ ਹੋਵੇ? ਉਰਦੂ ਦੇ ਵਿੱਚ ਘੱਟ ਗਾਣਾ ਵਾ, ਜ਼ਿਆਦਾ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਹੀ ਜ਼ਿਆਦਾ ਮੈਂ। ਅੱਛਾ, ਤੇ ਇਹ ਕਦੀ ਮਤਲਬ ਇਸ ਤੋਂ ਇਲਾਵਾ ਇਹ ਜਿਹੜੇ ਤੁਸੀਂ ਗਾਣੇ ਛਾਣੇ ਗਾਉਂਦੇ ਹੋ, ਇਹ ਤੇ ਤੁਸੀਂ ਰਿਕਾਰਡ ਕਰਾਉਂਦੇ ਹੋਵੋਗੇ ਨਾ? ਜੀ ਜੀ ਜੀ। ਤੇ ਵੈਸੇ ਵੀ ਕਦੀ ਕੋਈ ਮੇਲਿਆਂ ਸ਼ੇਲਿਆਂ 'ਚ ਵੀ ਪਰਫਾਰਮ ਕੀਤਾ ਹੋਵੇ? ਹਾਂਜੀ ਬਿਲਕੁਲ, ਮੇਲਿਆਂ ਦੇ ਵਿੱਚ ਜਾਈਦਾ, ਲੋਕ ਸ਼ੌਕ ਨਾਲ ਬੁਲਾਉਂਦੇ ਨੇ ਜਨਾਬ, ਉੱਥੇ ਫਿਰ ਟੱਪੇ ਮਾਈਏ ਹੁੰਦੇ ਨੇ ਜਨਾਬ, ਉੱਥੇ ਫਿਰ
ਗਾਣੇ ਅੱਛੇ ਫਰਮਾਇਸ਼ਾਂ ਲੋਕ ਕਰਦੇ ਨੇ ਤੇ ਉਹ ਜਰਾ ਸੁਣਾਈਦਾ ਤੇ ਚੰਗਾ ਕਿ ਢੋਲ ਦੀ ਥਾਪ ਹੁੰਦੀ ਹੈ। ਮੇਰੇ ਪਿੱਛੇ ਕੋਈ ਤਕਰੀਬਨ 6 ਢੋਲ ਵਾਲੇ ਹੁੰਦੇ ਨੇ, ਅੱਛਾ 2 ਲੜਕੀਆਂ ਹੁੰਦੀਆਂ 6 ਢੋਲ ਵਾਲੇ 8 ਹੁੰਦੇ ਨੇ ਤੇ ਫਿਰ ਉਹ ਮਾਹੌਲ ਜਿਹੜਾ ਨਾ ਫਿਰ ਪੰਜਾਬ ਦੀ ਸਕਾਫਤ ਫਿਰ ਇੰਝ ਬਾਹਰ ਆਉਂਦੀ ਹੈ। ਨਾਸਰ ਸਾਹਿਬ ਕੋਈ ਬਚਪਨ ਦਾ ਕੋਈ ਐਸਾ ਵਾਕਿਆ ਜਿਹੜਾ ਅੱਜ ਵੀ ਯਾਦ ਰਹਿ ਗਿਆ ਹੋਵੇ? ਬਚਪਨ ਦਾ ਵਾਕਿਆ ਇਹ ਹੀ ਹੈ ਕਿ ਮੈਂ ਜ਼ਿਆਦਾ ਜਿਹੜਾ ਨਾ ਉਹ ਸੁਣਦਾ ਸਾਂ, ਮਨਸੂਰ ਮਲੰਗੀ ਨੂੰ ਵੀ ਸੁਣਦਾ ਸਾਂ, ਅੱਛਾ ਉਸਤਾਦ ਦਲੇਰ ਮਹਿੰਦੀ ਨੂੰ ਕਾਫੀ ਸੁਣਦਾ ਸਾਂ। ਲੇਕਿਨ ਜਿਹੜਾ ਰਸ ਘੁਲਦਾ ਸੀ ਨਾ ਜੇ ਗਾਣੇ ਦੇ ਵਿੱਚ, ਆਵਾਜ਼ 'ਚ ਸ਼ੀਰੀਂ ਸੀ, ਮਨਸੂਰ ਮਲੰਗੀ ਦੇ ਆਵਾਜ਼ ਦੇ ਵਿੱਚ ਬਹੁਤ ਜ਼ਿਆਦਾ ਸੀ ਤੇ ਉਹਨਾਂ ਦਾ ਮੈਂ ਸੁਣਦਾ ਸਾਂ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀ ਹੈ ਤੇ ਮੇਰਾ ਦਿਲ ਚਾਹੁੰਦਾ ਕਿ ਚਲੋ ਮੈਂ ਵੇਖਣ ਵਾਲਿਆਂ ਨੂੰ ਥੋੜਾ ਜਿਹਾ ਨਾ ਪੇਸ਼ ਕਰੀਏ। ਮੈਂ ਥੋੜਾ ਜਿਹਾ ਕਰ ਦਿਆਂ। ਤੋੜੇ ਲੱਖ ਵਾਰੀ ਪਿਆ ਵੱਖ ਹੋਵੇਂ, ਮੇਰਾ ਦਮ ਦਮ ਯਾਦ ਤੂੰ ਵੱਖ ਨਹੀਂ। ਮਸਰੂਫ ਵਦੇ ਵਿੱਚ ਲੱਗਦਿਆਂ ਦੇ, ਮੇਰੀ ਮੁੱਦਤ ਤੂੰ ਸੁੱਕਦੀ ਅੱਖ ਨਹੀਂ। ਤੇ ਮੇਰੀ ਆਪਣੀ ਕਿਸਮਤ ਇੰਜਿਆ ਹੀ, ਕਿਸੇ ਸੱਜਣ ਤੇ ਰੰਜਗੀ ਕੱਖ ਨਹੀਂ। ਜਿਹੜੀ ਗੈਰਾਂ 'ਚ ਈਦ ਗੁਜ਼ਾਰੀ ਈ, ਤੇਰੇ ਬਾਝੋਂ ਨਿਭਦਾ ਝਟ ਨਹੀਂ। ਜਾਵਾਂ ਸਦਕੇ ਗਲੇ ਦੀ ਹੱਸੀਏ ਤੇ ਝੁੱਗੀ ਪਾਰਲ ਇਕੱਠਿਆਂ ਵਸੀਏ। ਉਹ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ, ਉਹ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ। ਕੋਈ ਚੋਲੇ ਨਾਲ ਜ਼ੰਜੀਰੀ, ਅੱਖੀਆਂ ਲੜੀਆਂ ਹਨ ਤਕਦੀਰੀ। ਉਹ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ। ਬਾਜ਼ਾਰ ਵਿਕਾਂਦੀਆਂ ਛੁਰੀਆਂ, ਬਾਜ਼ਾਰ ਵਿਕਾਂਦੀਆਂ ਛੁਰੀਆਂ, ਇਸ਼ਕੇ ਦੀਆਂ ਝੋਟਾਂ ਬੁਰੀਆਂ। ਉਹ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ। ਵਾਹ 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 ਵਾਹ, ਬਹੁਤ ਖੂਬ ਜੀ, ਜ਼ਬਰਦਸਤ। ਦੇਖੋ ਨਾ ਸੁਰ ਦਾ ਕੁਝ ਹੋਰ ਮੁਕਾਮ ਹੈ, ਸੁਰੀਲਾ ਹੋਰ ਮੁਕਾਮ ਹੈ, ਲੇਕਿਨ ਇਹ ਕਿ ਸਿੰਗਰ ਤੇ ਸਾਰੇ ਹੀ ਨੇ, ਲੇਕਿਨ ਉਹਦੇ ਵਿੱਚੋਂ ਚਾਸ਼ਨੀ ਜਿਹਦੇ ਚ ਆਉਂਦੀ ਏ ਮਨਸੂਰ ਮਲੰਗੀ ਹੈ ਜਨਾਬ ਲਾ। ਬਿਲਕੁਲ ਜਿਹਨੂੰ ਸਹੀ। ਮੈਂ ਸੁਣ ਕੇ ਜਨਾਬ ਲਾ ਬੜਾ ਫੈਨ ਸਾਂ ਉਹਦਾ ਜਨਾਬ। ਤੇ ਨਾਸਰ ਸਾਹਿਬ ਬਕਾਇਦਾ ਕੋਈ ਰਿਆਜ਼ ਵੀ ਕਰਦੇ ਹੋ ਇਹਦੇ ਵਾਸਤੇ ਜਾਂ ਬਿਲਕੁਲ ਬਸ ਜੀ, ਚੱਲ ਰਿਹਾ ਕੰਮ? ਨਹੀਂ ਰਿਆਜ਼ ਵੀ ਕਰੀ ਦੀ ਹੈ, ਰਿਆਜ਼ ਲਾਜ਼ਮੀ ਹੈ, ਰਿਆਜ਼ ਤੋਂ ਬਗੈਰ ਤੇ ਕੁਝ ਨਹੀਂ ਹੁੰਦਾ ਜੀ ਜੀ। ਤੇ ਹੁਣ ਮੇਰਾ ਦਿਲ ਹੈ ਕਿ ਨਾ ਦਿਨ ਕਹਿੰਦੇ ਹੋਣਾ ਯਾਰ ਇਹਨਾਂ ਨੇ ਤੇ ਮਨਸੂਰ ਮਲੰਗੀ ਦਾ ਸੁਣਾ ਦਿੱਤਾ ਹੈ ਤੇ ਦਲੇਰ ਮਹਿੰਦੀ ਦਾ ਜ਼ਿਕਰ ਹੈ ਤੇ ਮੈਂ ਦੋ ਬੋਲ ਸੁਣਾ ਦਿੰਦਾ। ਰਾਜਾ ਮੀਆਂ ਛੱਡ ਦੋ ਯਾਰੀ ਚੰਗੀ ਨਿਜੇ ਇਸ਼ਕ ਬਿਮਾਰੀ, ਰਾਜਾ ਮੀਆਂ ਛੱਡ ਦੋ ਯਾਰੀ ਚੰਗੀ ਨਿਜੇ ਇਸ਼ਕ ਬਿਮਾਰੀ। ਇਸ਼ਕ ਨਾ ਛੱਡਦਾ ਕੁਝ ਵੀ ਪੱਲੇ, ਹੋ ਗਈ ਤੇਰੀ ਬੱਲੇ ਬੱਲੇ ਹੋ ਜਾਊਗੀ ਬੱਲੇ ਬੱਲੇ। ਆਹਾ ਚਿਕਨਕ ਚਿਕਨਕ, ਆਹਾ ਚਿਕਨਕ ਚਿਕਨਕ ਚਿਕਨਕ, ਆਹਾ ਚਿਕਨਕ ਚਿਕਨਕ। ਛੱਡਦੇ ਬਿਨ ਮਤਲਬ ਦੇ ਐਵੇਂ ਪੰਗਿਆਂ ਦੇ ਵਿੱਚ ਪੈਣਾ, ਇਸ਼ਕ ਦੇ ਚੱਕਰ ਦੇ ਵਿੱਚ ਨੀਂਦ ਘਮਾ ਕੇ ਕੀ ਲੈਣਾ। ਹੋ ਜਾਵੇ ਜੇ ਪਿਆਰ ਤੇ ਪੱਲੇ ਕੁਝ ਨਹੀਂ ਰਹਿਣਾ, ਅੱਖੀਆਂ ਹੋ ਜਾਣ ਚਾਰ ਤੇ ਪੱਲੇ ਕੁਝ ਨਹੀਂ ਰਹਿਣਾ। ਹੋਕੇ ਤੇਰੇ ਖੋ ਜਾਣੇ ਨੇ ਰੋਣਾ ਬੈ ਬੈ ਕੱਲੇ ਕੱਲੇ, ਰੋਣਾ ਬੈ ਬੈ ਕੱਲੇ ਕੱਲੇ। ਹੋ ਗਈ ਤੇਰੀ ਬੱਲੇ ਬੱਲੇ ਹੋ ਜਾਊਗੀ ਬੱਲੇ ਬੱਲੇ। ਆਹਾ ਚਿਕਨਕ ਚਿਕਨਕ, ਆਹਾ ਚਿਕਨਕ ਚਿਕਨਕ ਚਿਕਨਕ, ਆਹਾ ਚਿਕਨਕ ਚਿਕਨਕ। ਜਿਸ ਵੇਲੇ ਨਾਸਰ ਸਾਹਿਬ ਤੁਸੀਂ ਸ਼ੁਰੂ ਕੀਤਾ ਤੇ ਤੁਸੀਂ ਭੰਗੜੇ ਤੋਂ ਸ਼ੁਰੂ ਕੀਤਾ? ਹਾਂਜੀ ਭੰਗੜੇ ਤੋਂ ਮੈਂ ਜੀ ਸ਼ੁਰੂ ਕੀਤਾ ਸਾਰਾ ਕੰਮ ਭੰਗੜੇ। ਜੀ ਜੀ, ਭੰਗੜੇ ਤੋਂ ਸ਼ੁਰੂ ਕੀਤਾ। ਤੇ ਭੰਗੜਾ ਛੱਡ ਕੇ ਤੇ ਫਿਰ ਇਹ ਗੁਲੂਕਾਰੀ ਵੱਲ ਕਿਸ ਤਰ੍ਹਾਂ ਸ਼ੌਕ ਪੈਦਾ ਹੋ ਗਿਆ? ਮੈਂ ਦੱਸ ਰਿਹਾ ਕਿ ਭੰਗੜਾ ਵੀ ਗੁਲੂਕਾਰੀ ਦੇ ਵਿੱਚ ਆਣ ਕੇ ਕੀਤਾ ਹੈ। ਅੱਛਾ। ਕਿ ਜਦੋਂ ਗਾ ਰਹੇ ਹਾਂ ਤੇ ਨਾਲ ਹੀ ਫਿਰ ਭੰਗੜੇ ਤੇ ਟੱਪ ਲੱਗ ਰਹੀ ਨਾਮ ਦੜਾ ਦੜ, ਇਸ ਤਰੀਕੇ ਨਾਲ ਨਾਮ ਮੈਂ ਕੀਤਾ ਸ਼ੁਰੂ। ਤੇ ਭੰਗੜਾ ਵੀ ਬਕਾਇਦਾ ਸਿੱਖਿਆ ਕਿਸੇ ਕੋਲੋਂ? ਹਾਂਜੀ ਸਿੱਖਿਆ ਜੀ, ਸਿੱਖਣ ਤੋਂ ਬਗੈਰ ਤੇ ਕੁਝ ਵੀ ਨਹੀਂ ਹੁੰਦਾ। ਅੱਛਾ। ਤਾਂ ਹੀ ਮਜ਼ਾ ਆਉਂਦਾ ਸਿੱਖ ਕੇ ਹੀ ਨਾਮ। ਉਹਦੇ ਚ ਕੌਣ ਨੇ ਉਸਤਾਦ ਜਨਾਬ ਦੇ? ਉਹ ਮੇਰੇ ਰਾਜਾ ਸਾਹਿਬ ਨੇ ਨਾਮ, ਉਹ ਫਿਲਮਾਂ ਨੂੰ ਅੱਛਾ, ਸਿਖਾਉਂਦੇ ਨੇ ਨਾਮ, ਬਹੁਤ ਅੱਛਾ ਨਾਮ ਉਹਨਾਂ। ਤੇ ਨਾਸਰ ਸਾਹਿਬ ਇਹ ਦੱਸੋ ਕਿ ਤੁਸੀਂ ਪੰਜਾਬੀ ਵੱਲ ਆ ਗਏ ਔਰ ਫਿਰ ਭੰਗੜਾ ਔਰ ਪੰਜਾਬੀ ਗਾਣੇ ਔਰ ਫੋਕ ਸਾਰਾ ਮਤਲਬ ਗਾਣਾ ਸ਼ੁਰੂ ਕਰ ਦਿੱਤਾ। ਅੱਜ ਕੱਲ ਪੌਪ ਮਿਊਜ਼ਿਕ ਦਾ ਵੀ ਬੜਾ ਦੌਰ ਹੈ ਜੀ ਹਾਂ ਬਿਲਕੁਲ। ਤੇ ਤੁਸੀਂ ਕੀ ਸਮਝਦੇ ਹੋ ਕਿ ਪੌਪ ਮਿਊਜ਼ਿਕ ਜਾਂ ਜਿਹੜਾ ਪੁਰਾਣਾ ਹੈ ਜਿਹੜਾ ਤੁਸੀਂ ਪੇਸ਼ ਕਰ ਰਹੇ ਹੋ ਇਹਦੇ 'ਚ ਕੀ ਫਰਕ ਹੈ ਤੇ ਤੁਸੀਂ ਇਹਨਾਂ 'ਚੋਂ ਬਿਹਤਰ ਕਿਹੜਾ ਸਮਝਦੇ ਹੋ? ਇਹ ਜਿਹੜਾ ਸਾਡਾ ਹਾਲ ਹੈ ਨਾ ਇਹ ਬਿਹਤਰ ਜਾ ਰਿਹਾ ਪੌਪ ਨਾਲੋਂ। ਪੰਜਾਬ ਦੀ ਆਨ ਤੇ ਸ਼ਾਨ ਇਹੀ ਹੈ, ਲਹਿੰਦੇ ਤੇ ਚੜ੍ਹਦੇ ਪੰਜਾਬ 'ਚ ਇਸੇ ਦਾ ਰਾਜ ਹੈ ਜ਼ਿਆਦਾ ਜਿਹੜਾ ਹੈਗਾ ਤੇ ਬਹੁਤ ਅੱਛਾ ਨਾਮ ਜਾ ਰਿਹਾ ਤੇ ਅਸੀਂ ਨਾਮ ਇਹਦੇ ਨਾਲ ਨਾਲ ਜੁੜੇ ਹੋਏ ਹਾਂ ਨਾ ਅੱਛਾ ਤਰੀਕੇ ਨਾਲ। ਤੇ ਉਹ ਪੌਪ ਮਿਊਜ਼ਿਕ ਜਿਹੜਾ ਹੈ ਉਹ ਤੁਸੀਂ ਸਮਝਦੇ ਹੋ ਕਿ ਉਹ
ਨੌਜਵਾਨ ਜ਼ਿਆਦਾਤਰ ਉਧਰ ਰਾਗਬ ਹੁੰਦੇ ਨੇ ਨਾ। ਅੱਛਾ, ਪਤਾ ਕੀ ਇੱਕ ਹੱਦ ਹੈ, ਹੂੰ, ਉਹ ਹੱਦ ਨੂੰ ਬਸ ਨਾ ਅਸੀਂ ਅਬੂਰ ਕਰ ਰਹੇ ਤੇ ਨਾ ਉਹ ਪਾਉ ਵਾਲੇ ਕਰ ਰਹੇ ਸਾਡੇ ਵਾਲੇ ਪਾਸੇ। ਅੱਛਾ, ਆਹ ਬਿਲਕੁਲ ਸਹੀ, ਬਿਲਕੁਲ ਸਹੀ ਹੈ। ਤੇ ਨਾਸਰ ਸਾਹਿਬ ਤੁਸੀਂ ਦੱਸਿਆ ਕਿ ਬੜੇ ਤੁਸੀਂ ਟੱਪੇ ਛੱਪੇ ਗਾਉਂਦੇ ਸੋ, ਤੇ ਕੋਈ ਥੋੜਾ ਜਿਹਾ ਸਾਡੇ ਵੇਖਣ ਵਾਲਿਆਂ ਵਾਸਤੇ ਵੀ ਕੋਈ ਟੱਪਾ ਪੇਸ਼ ਕਰ ਦਿਓ। ਅੱਛਾ, ਮੈਂ ਹੁਣ ਆਪਣੇ ਨਾਜ਼ਰੀਨ ਨੂੰ ਜਿਹੜਾ ਨਾ ਐਸਾ ਟੱਪਾ ਸੁਣਾਵਾਂਗਾ ਜਿਹੜਾ ਟੱਪਾ ਕਿਸੇ ਨੇ ਨਹੀਂ ਸੁਣਾਇਆ ਹੋਣਾ। ਤੇ ਉਹ ਟੱਪਾ ਜਨਾਬ ਕਿ ਜਿਹਦੇ ਦੇ ਸੈਯਦ ਆਸਮ ਮਨੀਰ ਸਾਹਿਬ ਨੇ ਜੰਗ ਜਿੱਤੀ ਮੋਦੀ ਦੇ ਜਾਂ ਲਲਕਾਰ ਕੇ ਜਨਾਬ। ਮੋਦੀ ਨੇ ਕਿਹਾ ਕਿ ਨਾਸ਼ਤਾ ਲਾਹੌਰ ਕਰਾਂਗੇ, ਤੇ ਇਹਨਾਂ ਨੇ ਉਹਦਾ ਨਾਸ਼ਤਾ ਉੱਥੇ ਬਣਾ ਛੱਡਿਆ ਜਨਾਬ ਜਾ ਕੇ। ਤੇ ਉਹਦੇ ਵਾਸਤੇ ਟੱਪਾ ਹੈਗਾ, ਛੱਲਾ ਮੇਰਾ ਜੀਏ ਢੋਲਾ ਬਾਦੀ ਆਸਮ ਮਨੀਰ ਲੈ ਕੇ ਆਏ। ਛੱਲਾ ਮੇਰਾ ਜੀਏ ਢੋਲਾ ਬਾਦੀ ਆਸਮ ਮਨੀਰ ਲੈ ਕੇ ਆਏ। ਉਹ ਰਾਮ ਰਾਮ ਕਰਨ ਵਾਲਾ ਮੋਦੀ ਰਾਮ ਨਾਲ ਬਹਿ ਗਿਆ ਏ। ਉਹ ਰਾਮ ਰਾਮ ਕਰਨ ਵਾਲਾ ਮੋਦੀ ਰਾਮ ਨਾਲ ਬਹਿ ਗਿਆ ਏ। ਇਹ ਜਨਾਬ ਟੱਪੇ, ਇਹ ਟੱਪਾ ਮੇਰਾ ਨਵਾਂ ਬਿਲਕੁਲ ਨਾ। ਮੈਂ ਆ ਰਿਹਾ ਥਾ ਤੇ ਇੱਕ ਮਾਡਲ ਹੈ ਕੁੜੀ, ਤੇ ਉਹਨੇ ਕਿਹਾ ਜਦੋਂ ਜਾਣਾ ਨਾ ਨਵੇਂ ਪੁਰਾਣੇ ਪ੍ਰੋਗਰਾਮ ਦੇ ਚਪਾਲ ਨੇ ਉਹਦੇ ਤੇ ਫਿਰ ਮੇਰਾ ਵੀ ਇੱਕ ਟੱਪਾ ਜਨਾਬ ਕਹਿ ਦੇਣਾ। ਤੇ ਮੈਂ ਕਿਹਾ ਚਲੋ ਮੈਂ ਸੁਣਾ ਦੇਣਾ। ਛੱਲਾ ਮੇਰਾ ਜੀਏ ਢੋਲਾ ਕੋਈ ਜੋੜਾ ਨਿੱਟੀ ਨਾ ਦਾ, ਨੀ ਰੱਬ ਤੈਨੂੰ ਹੁਸਨ ਦਿੱਤਾ ਹਿੱਸਾ ਕੱਢ ਮਸਕੀਨਾਂ ਦਾ। ਨੀ ਰੱਬ ਤੈਨੂੰ ਹੁਸਨ ਦਿੱਤਾ ਹਿੱਸਾ ਕੱਢ ਮਸਕੀਨਾਂ ਦਾ। ਛੱਲਾ ਮੇਰਾ ਜੀਵੇ ਢੋਲਾ ਕੋਈ ਮੁੰਦਰੀ ਨੀ ਤਿੰਨ ਮਾਸ਼ੇ, ਨੀ ਇੱਕ ਪਾਸੇ ਲਾ ਯਾਰੀ ਨਹੀਂ ਨਿਭਦੀ ਦੋ ਪਾਸੇ। ਨੀ ਇੱਕ ਪਾਸੇ ਲਾ ਯਾਰੀ ਨਹੀਂ ਨਿਭਦੀ ਦੋ ਪਾਸੇ। ਨਾਸਰ ਸਾਹਿਬ ਤੁਸੀਂ ਜਦੋਂ ਇਹੋ ਜਿਹੇ ਟੱਪੇ ਗਾਉਂਦੇ ਹੋ ਜੀ ਜੀ, ਤੇ ਘਰ ਵਾਲੇ ਕੁਛ ਨਹੀਂ ਕਹਿੰਦੇ? ਘਰ ਵਾਲੇ ਖੁਸ਼ ਹੁੰਦੇ ਨੇ, ਕਹਿੰਦੇ ਨੇ ਕਿ ਇੰਨੇ ਲੋਕ ਇਹਦੇ ਨਾਲ ਸੈਲਫੀਆਂ ਬਣਾਉਂਦੇ ਨੇ ਤੇ ਬੜੇ ਫਖਰ ਦੀ ਗੱਲ ਹੈ ਸਾਡੇ ਵਾਸਤੇ। ਅੱਛਾ, ਬੇਗਮ ਜਨਾਬ ਇੱਕ ਪ੍ਰੋਗਰਾਮ 'ਚ ਗਈ ਤੇ ਨਾਲ ਉਹਦੇ ਰਸ਼ ਬਹੁਤ ਸੀ ਨਾ, ਤੇ ਉੱਥੇ ਖਲੋਤੀ ਤੇ ਤਿੰਨ ਚਾਰ ਕੁੜੀਆਂ ਮਾਡਲਾਂ ਖਲੋਤੀਆਂ ਨੇ, ਤੇ ਉਹ ਵੇਖਦੇ ਕਹਿੰਦੇ ਬੜੇ ਸੋਹਣੇ ਨਾਮ ਗਾਣੇ ਗਾਉਂਦਾ ਜਨਾਬ, ਪਤਾ ਨਹੀਂ ਇਹਦੀ ਬੇਗਮ ਕਿਹੜੀ ਹੋਣੀ ਨਾਮ। ਤੇ ਬੇਗਮ ਮੇਰੀ ਨਾਲ ਹੀ ਖਲੋਤੀ ਹੋਈ ਹੈ, ਤੇ ਕਹਿੰਦੇ ਫੋਟੋ ਲਵਾਉਣੀ ਸੀ ਪਰ ਇਹਦੇ ਨਾਲ ਲੈ ਨਹੀਂ ਸਕਦੀ ਫੋਟੋ। ਬੇਗਮ ਨੇ ਕਿਹਾ ਕਿ ਮੈਂ ਲਵਾ ਦਾਂਗੀ ਫੋਟੋ। ਉਹਨਾਂ ਨੂੰ ਸੁਣ ਕੇ ਨਾ ਗੱਲ, ਮੈਂ ਲਵਾ ਦਾਂਗੀ। ਤੇ ਉਹਨੇ ਕਿਹਾ ਇਹ ਤੇ ਆਪ ਇੱਥੇ ਲੈਣ ਦੀ ਖਲੋਤੀ ਹੈ, ਇਹਨੇ ਕਿੱਥੋਂ ਲਵਾਉਣੀ ਫੋਟੋ। ਉਹਨਾਂ ਕਿਹਾ ਜੀ ਮੁਸ਼ਕਲ ਜਿਹਾ ਕੰਮ ਹੈਗਾ, ਕਿੱਥੋਂ ਤੁਸੀਂ ਲਵਾ ਜਾਓਗੇ। ਇਹਨੇ ਕਿਹਾ ਨਹੀਂ ਮੈਂ ਤੁਹਾਡੇ ਨਾਲ ਵਾਅਦਾ ਕਰਨੀ ਆ, ਮੈਂ ਲਵਾ ਦਾਂਗੀ ਫੋਟੋ। ਉਹਨਾਂ ਨੇ ਫਿਰ ਕਿਹਾ ਬੜਾ ਮੁਸ਼ਕਲ ਜਿਹਾ ਕੰਮ ਹੈ, ਉਹ ਤੇ ਗਾ ਕੇ ਨਿਕਲ ਜਾਂਦਾ, ਪਿੱਛੇ ਆਵਾਮ ਲੱਗੀ ਹੁੰਦੀ ਨੇ, ਕਿਹਾ ਫਿਕਰ ਨਾ ਕਰੋ। ਮੈਨੂੰ ਕਾਲ ਕੀਤੀ ਬੇਗਮ ਨੇ, ਉਹਨੇ ਕਿਹਾ ਜ਼ਰਾ ਫਾਰਗ ਹੋ ਕੇ ਨਾ ਤੇ ਤੁਸੀਂ ਇਸ ਜਗ੍ਹਾ ਦੇ ਉੱਤੇ ਆ ਜਾਓ ਜ਼ਰਾ, ਕਿ ਮੇਰੀਆਂ ਸਹੇਲੀਆਂ ਨੇ ਤੇ ਉਹਦੇ ਨਾਲ ਨਾਮ ਤਸਵੀਰਾਂ ਬਣਾ। ਅੱਛਾ, ਮੈਂ ਸਿੱਧਾ ਨਿਕਲਿਆ ਨਾ ਉਸੇ ਪਾਸੇ ਜਿੱਥੇ ਉਹਨਾਂ ਕੋਲ ਜਾ ਕੇ ਫੋਟੋ ਲਾ। ਬੇਗਮ ਨੇ ਦੱਸਿਆ ਇਹ ਮੇਰੇ ਮੀਆਂ ਨੇ ਭਾਈ, ਤੇ ਉਹ ਖੁਸ਼ ਹੋਈਆਂ ਬੜੀਆਂ ਨਾ। ਅੱਛਾ ਅੱਛਾ, ਤੇ ਇਹੋ ਜਿਹੇ ਵਾਕਿਆ ਬੜੇ। ਮੇਰਾ ਮਤਲਬ ਹੈ ਕਿ ਘਰੋਂ ਤੁਹਾਨੂੰ ਸਪੋਰਟ ਮਿਲਦੀ ਹੈ। ਸਪੋਰਟ ਬੜੀ ਜ਼ਬਰਦਸਤ ਆ, ਬੇਗਮ ਖੁਸ਼ ਹੁੰਦੀ ਹੈ। ਮਲਕ ਸਾਹਿਬ ਬੜੀ ਮਿਹਰਬਾਨੀ, ਤੁਸੀਂ ਆਏ ਤੇ ਹੁਣ ਮੇਰੇ ਨਾਲ ਮੇਰਾ ਵੀ ਹੌਸਲਾ ਵਧਾਇਆ। ਤੇ ਮੈਂ ਚਾਹੁੰਦਾ ਕਿ ਜਿਹੜਾ ਬੈਨ ਅਲ-ਅਕਵਾਮੀ ਸ਼ੋਹਰਤ ਯਾਫਤਾ ਜਨਾਬ ਸ਼ਾਇਰ ਹੈ ਚੌਧਰੀ ਲਿਆਕਤ ਕਮਲ, ਲੋਕ ਰਾਜ ਪਾਰਟੀ ਦਾ ਵੀ ਚੇਅਰਮੈਨ ਹੈ ਜਨਾਬ। 40 ਗਾਣੇ ਉਹਨੇ ਮੈਨੂੰ ਲਿਖ ਕੇ ਦਿੱਤੇ ਨੇ ਜਨਾਬ, ਪੰਜਾਬੀ ਦੇ, ਮਾਂ ਬੋਲੀ ਦੇ, ਹੋਰ ਵੀ ਸਿੰਗਰ ਗਾਉਂਦੇ ਪਏ ਨੇ। ਤੇ ਮੇਰਾ ਦਿਲ ਹੈ ਕਿ ਅੱਜ ਉਹਨਾਂ ਨਾਲ ਚੱਲੀਏ ਤੇ ਉਹਨਾਂ ਨਾਲ ਮੁਲਾਕਾਤ ਤੁਹਾਡੀ ਮੈਂ ਕਰਾਉਣਾ ਜਨਾਬ। ਜੀ ਜ਼ਰੂਰ ਜੀ।